ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫ਼ੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 331801425595, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਅੱਜ ਦੇ ਦਿਨ ਅਸੀਂ ਜਿਹੜੀ ਇਹ ਗੱਲਬਾਤ ਉਹ ਕਰਾਉਣ ਜਾ ਰਹੇ ਹਾਂ ਬਲਤੇਜ ਪੰਨੂ ਹੁਣਾਂ ਦੀ। ਸਾਡੇ ਨਾਲ ਇਸ ਟਾਈਮ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ ਦੀ ਇੰਸ਼ੋਰੈਂਸ ਕਰਦੇ ਨੇ। ਇਹਨਾਂ ਦਾ ਫ਼ੋਨ ਨੰਬਰ 4082722500, 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁਖਾ ਸਿੰਘ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ, ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698, 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲੀ ਜਿਹੜੀ ਖਬਰ ਦੇ ਨਾਲ ਵੀ ਹਾਈ ਕੋਰਟ ਦੇ ਵੱਲੋਂ ਔਰਬਿਟ ਕਾਂਡ ਨੂੰ ਦੇਖਦੇ ਹੋਏ ਜਿਹੜੀ ਰਿਪੋਰਟ ਆ ਉਹ ਮੰਗੀ ਗਈ ਹੈ ਸਰਕਾਰ ਵੱਲੋਂ ਵੀ ਕਿਸ ਦੀਆਂ ਬੱਸਾਂ ਨੇ, ਕੀ ਨੇ ਸਾਰਾ ਕੁਛ। ਜੀ, ਇਹ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜੀ ਬਾਦਲ ਪਰਿਵਾਰ ਦੀ ਔਰਬਿਟ ਬੱਸ ਦੇ ਵਿੱਚ ਜਿਹੜਾ ਕਾਂਡ ਵਾਪਰਿਆ ਸੀਗਾ ਜੀ, ਉਹਦਾ ਨੋਟਿਸ ਲੈਂਦਿਆਂ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਦੇ ਸੰਬੰਧੀ ਮੁੱਖ ਸਕੱਤਰ, ਪੁਲਿਸ ਮੁਖੀ ਤੇ ਔਰਬਿਟ ਐਵੀਏਸ਼ਨ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਮੁਲਜ਼ਮਾਂ ਦੇ ਖਿਲਾਫ ਕੀਤੀ ਹੈ ਜੀ। ਹਾਈ ਕੋਰਟ ਨੇ ਜਸਟਿਸ ਹੇਮੰਤ ਗੁਪਤਾ ਤੇ ਜਸਟਿਸ ਲਿਜ਼ਾ ਗਿੱਲ ਦੇ ਡਿਵੀਜ਼ਨ ਬੈਂਚ ਨੇ ਹੁਕਮ ਜਾਰੀ ਕਰਦਿਆਂ ਹੋਇਆ ਪੰਜਾਬ ਦੇ ਟਰਾਂਸਪੋਰਟ ਅਧਿਕਾਰੀਆਂ ਨੂੰ ਸੂਬੇ ਦੇ ਵਿੱਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਡਿਟੇਲ ਦੇ ਵਿੱਚ ਰਿਪੋਰਟ ਦੇਣ ਦੇ ਵਾਸਤੇ ਕਿਹਾ ਜੀ। ਔਰ ਰਿਪੋਰਟ ਦੇ ਵਿੱਚ ਨਿੱਜੀ ਟਰਾਂਸਪੋਰਟ ਕੰਪਨੀ ਦੀ ਮਾਲਕੀ ਦੇ ਵੇਰਵੇ ਵੀ ਤਫਸੀਲ ਦੇ ਨਾਲ ਦੇਣ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਨੇ ਜੀ। ਅਦਾਲਤ ਦੀ ਇਹ ਕਾਰਵਾਈ ਕਿਉਂਕਿ ਆਪਣੇ ਆਪ ਦੇ ਵਿੱਚ ਬੜੀ ਇੱਕ ਅਹਿਮ ਗੱਲ ਹੈ, ਕਿਉਂਕਿ ਇਹਦੇ ਨਾਲ ਸਰਕਾਰੀ ਟਰਾਂਸਪੋਰਟ ਨੂੰ ਸ਼ਰੇਆਮ ਹੜਪ ਰਿਹਾ ਜਿਹੜਾ ਨਿੱਜੀ ਟਰਾਂਸਪੋਰਟ ਸਿਸਟਮ ਹੈ, ਅਦਾਲਤ ਦੇ ਸਾਹਮਣੇ ਉਹ ਜਿਹੜਾ ਜੀ ਹੁਣ ਕਾਗਜ਼ ਪੱਤਰਾਂ ਦੇ ਰੂਪ ਦੇ ਵਿੱਚ ਆਉਣ ਦੇ ਚਾਂਸਸ ਜਿਹੜੇ ਨੇ ਉਹ ਬਣ ਗਏ ਨੇ। ਇਹ ਵੀ ਕਿਹਾ ਜਾ ਰਿਹਾ ਕਿ ਅਦਾਲਤ ਨੇ ਕਿਹਾ ਸੀਗਾ ਨੈੱਟ ਦੇ ਉੱਤੇ ਪਾਓ, ਅਜੇ ਤੱਕ ਨੈੱਟ ਦੇ ਉੱਤੇ ਕੋਈ ਜਾਣਕਾਰੀ ਜਿਹੜੀ ਹੈ ਜੀ ਉਹ ਦੇਣ ਤੋਂ ਇਨਕਾਰੀ
ਹੈ ਜੀ ਜਿਹੜੀ ਆਰਬਿਟ ਵਾਲਿਆਂ ਦੀ ਸਾਰਿਆਂ ਦੀ। ਸੋ ਦੇਖਦੇ ਹਾਂ ਜੀ ਕਿ ਇਹ ਜਿਹੜਾ ਨੋਟਿਸ ਲਿਆ ਗਿਆ ਬੜੀ ਦੇਰ ਤੋਂ ਬਾਅਦ ਜਿਹੜਾ ਜੀ ਇਸ ਪਾਸੇ ਵੱਲ ਨੂੰ ਗੱਲ ਤੁਰੀ ਹੈ ਕਿ ਕਿਵੇਂ PRTC ਤੇ ਪੰਜਾਬ ਰੋਡਵੇਜ਼ ਜਿਹੜੀ ਹੈ ਜੀ ਉਹ ਇੱਕ ਪਰਿਵਾਰ ਜਿਹੜਾ ਉਹ ਨਿਕਲ ਗਿਆ ਜੀ। ਜੀ ਬਿਲਕੁਲ। ਮੈਂ ਨਾਲ ਇਹ ਵੀ ਜ਼ਰੂਰ ਆਪਾਂ ਕਹਿਣਾ ਚਾਹਾਂਗੇ ਵੀ ਇਕੱਲੇ ਸਿਰਫ ਇੱਕ ਨਹੀਂ, ਮੈਨੂੰ ਲੱਗਦਾ ਜਦੋਂ ਕਾਂਗਰਸੀ ਵੀ ਸੀਗੇ ਜਾਂ ਹੋਰ ਵੀ ਅਜੇ ਵੀ ਜਿਹੜੇ ਨੇ ਕਾਫੀ ਜਿਹੜੀ ਇਹਨਾਂ ਨੂੰ ਜਿਹੜੀ ਪ੍ਰਾਈਵੇਟ ਓਨਰਸ ਹੈਗੇ ਇਹਨਾਂ ਨੂੰ ਕਾਫੀ ਸ਼ੈ ਆ, ਕਈ ਜਿਹੜੀਆਂ ਇਹਨਾਂ ਦੀਆਂ ਬੱਸਾਂ ਜਿਹੜੀਆਂ ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਫਰੀਦਕੋਟ ਦੇ ਵਿੱਚ ਜਿਹੜਾ ਬੱਸ ਸਟੈਂਡ ਹੋਇਆ ਸੀ ਜਿਸ ਦੀ ਭੰਨ ਤੋੜ ਕੀਤੀ ਗਈ ਸੀ, ਉਸ ਦੇ ਮਾਮਲੇ ਦੇ ਵਿੱਚ ਵੀ ਸਰਕਾਰ ਨੂੰ ਨੋਟਿਸ ਜੀ। ਬਿਲਕੁਲ, ਇਹ ਵੀ ਉਹਦੇ ਨਾਲ ਜੁੜਵਾ ਹੀ ਥੋੜਾ ਜਿਹਾ ਹੈਗਾ ਜੀ, ਉਹਦੇ ਵਰਗਾ ਹੀ ਆ, ਕਿਉਂਕਿ ਜਿਹੜੀ ਨਿਊ ਦੀਪ ਵਾਲਿਆਂ ਦੀ ਬੱਸ ਜਿਹੜੀ ਭੰਨੀ ਗਈ ਸੀਗੀ ਉਸ ਮਾਮਲੇ ਦੇ ਉੱਤੇ ਜਿਹੜਾ ਜੀ ਜਿਹੜੇ ਗ੍ਰਿਫਤਾਰ ਕੀਤੇ ਗਏ ਸਟੂਡੈਂਟ ਸੀਗੇ ਉਹ ਜੇਲ੍ਹ ਭੇਜ ਦਿੱਤੇ ਨੇ ਜੀ। ਔਰ ਇਹ ਜਿਹੜਾ ਮੋਗਾ ਕਾਂਡ ਹੋਇਆ ਸੀ ਉਹਦੇ ਵਿਰੁੱਧ ਰੋਸ ਪ੍ਰਦਰਸ਼ਨਾਂ ਦੇ ਦੌਰਾਨ ਜਿਹੜੇ ਇਹ ਨੌਜਵਾਨ ਭਾਰਤ ਸਭਾ ਦੇ ਆਗੂ ਜਿਹੜੇ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਉੱਤੇ ਗੰਭੀਰ ਕੇਸ ਜਿਹੜੇ ਨੇ ਉਹ ਪਾਏ ਗਏ ਨੇ ਜੀ। ਫੜੇ ਗਏ ਨੌਜਵਾਨਾਂ ਦੇ ਵਕੀਲਾਂ ਨੇ ਪੁਲਿਸ ਦੇ ਉੱਤੇ ਦੋਸ਼ ਲਾਇਆ ਕਿ ਉਹਨਾਂ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਜੀ। ਪੁਲਿਸ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ 21 ਤਰੀਕ ਤੱਕ ਪੰਜਾਬ ਸਰਕਾਰ ਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਕਰਤਾ। ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਨੌਜਵਾਨਾਂ ਦੇ ਵਿੱਚ ਇੱਕ 15 ਸਾਲਾਂ ਦਾ ਬੱਚਾ ਵੀ ਸ਼ਾਮਲ ਹੈ ਜੀ। ਬੱਚੇ ਨੇ ਅਦਾਲਤ ਦੇ ਵਿੱਚ ਦੱਸਿਆ ਕਿ ਉਹਨੂੰ CIA ਸਟਾਫ ਦੇ ਵਿੱਚ 3 ਵੱਡੇ ਅਧਿਕਾਰੀਆਂ ਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ। ਨਾਬਾਲਗ ਹੋਣ ਕਰਕੇ ਅਦਾਲਤ ਨੇ ਬੱਚੇ ਨੂੰ ਜੇਲ੍ਹ ਦੀ ਥਾਂ ਦੇ ਉੱਤੇ ਬਾਲ ਸੁਧਾਰ ਘਰ ਦੇ ਵਿੱਚ ਜਿਹੜਾ ਜੀ ਉਹ ਭੇਜਿਆ। ਔਰ ਇਸ ਨਾਬਾਲਗ ਨੂੰ 24 ਘੰਟਿਆਂ ਦੇ ਦਰਮਿਆਨ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ, ਭਾਵ ਕਿ ਉੱਥੇ ਵੀ ਅਣਗਹਿਲੀ ਜਿਹੜੀ ਹੈ ਜੀ ਉਹ ਪੁਲਿਸ ਨੇ ਕੀਤੀ ਆ। ਜਿਹੜਾ ਫਰੀਦਕੋਟ ਹੈ ਜੀ ਉਹਨੂੰ ਸੀਲ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਕਿ ਬਾਹਰਲੇ ਲੋਕ ਜਿਹੜੇ ਉਹ ਨਾ ਇੱਥੇ ਆਉਣ, ਜਦੋਂ ਕਿ ਜਿਹੜੀਆਂ ਇੱਥੇ 6 ਦੇ ਕਰੀਬ ਜਿਹੜੀਆਂ ਜਥੇਬੰਦੀਆਂ ਨੇ ਉਹ ਸੰਘਰਸ਼ ਜਿਹੜਾ ਦੀ ਉਹਨੂੰ ਚਲਾ ਰਹੀਆਂ ਨੇ ਔਰ ਇਹ ਰਲ ਕੇ ਜਿਹੜਾ ਦੀ ਉਹ ਸੰਘਰਸ਼ ਕਰ ਰਹੀਆਂ ਨੇ। ਫਰੀਦਕੋਟ ਵੀ ਜਿਹੜਾ ਦੀ ਕਾਫੀ ਤੱਤਾ ਜਿਹੜਾ ਦੀ ਇਸ ਮਾਮਲੇ ਦੇ ਵਿੱਚ ਹੋ ਗਿਆ। ਔਰ ਜਿਹੜਾ ਇੱਥੇ ਜਿਹਦੀ ਇਹ ਦੀਪ ਬੱਸ ਸਰਵਿਸ ਜਿਹੜੀ ਹੈਗੀ ਹੈ ਜੀ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ, ਉਹਨੇ ਸ਼ਰੇਆਮ ਜਿਹੜੀ ਇੱਕ ਬਿਆਨ ਇਹ ਦਿੱਤਾ ਜੀ ਕਿ ਜਿਹੜਾ ਯੂਥ ਵਿੰਗ ਹੈ ਅਕਾਲੀ ਦਲ ਦਾ ਉਹਦੀਆਂ ਸੇਵਾਵਾਂ ਜਿਹੜੀਆਂ ਜੀ ਉਹ ਲਈਆਂ ਜਾਣਗੀਆਂ ਇਹਨਾਂ ਬੱਸਾਂ ਦੀ ਰਾਖੀ ਦੇ ਵਾਸਤੇ, ਭਾਵ ਕਿ ਸਰਕਾਰ ਜਿਹੜੀ ਹੈ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਨੇ ਉਹ ਅਕਲ ਨੂੰ ਹੱਥ ਅਜੇ ਵੀ ਨਹੀਂ ਮਾਰ ਰਹੇ। ਉਹਨਾਂ ਦੇ ਵੱਲੋਂ ਜਿਹੜੀਆਂ ਜੀ ਅੱਗੇ ਤੋਂ ਅੱਗੇ ਜਿਹੜੀਆਂ ਜੀ ਇਹ ਦੂਸਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਆਰੰਭੀਆਂ ਗਈਆਂ ਨੇ ਜੀ। ਬਿਲਕੁਲ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਉਹਨਾਂ ਦੇ ਵੱਲੋਂ ਜਾਇਦਾਦ ਨੁਕਸਾਨ ਰੋਕੀ ਕਾਨੂੰਨ ਆ ਜਿਹੜੀ ਉਸ ਦੀ ਪੈਰਵੀ ਜਿਹੜੀ ਹੈ ਜੀ ਕੀਤੀ ਗਈ, ਕਹਿੰਦੇ ਵੀ ਵਿਰੋਧ ਕਰਨਾ ਗਲਤ ਆ। ਇਹ ਐਕਚੁਅਲੀ ਜਿਹੜਾ ਨਾ ਜੀ ਇਹ ਬਣਾਇਆ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ, ਹਾਲ ਦੀ ਘੜੀ ਜਿਹੜਾ ਜੀ ਇਹ ਰੋਕਿਆ ਹੋਇਆ ਜਿਹੜਾ ਸੈਂਟਰ ਦੀ ਸਰਕਾਰ ਦੇ ਵੱਲੋਂ। ਪੰਜਾਬ ਸਰਕਾਰ ਨੇ ਜਨਤਕ ਤੇ ਨਿੱਜੀ ਜਾਇਦਾਦਾਂ ਦਾ ਨੁਕਸਾਨ ਰੋਕੂ ਕਾਨੂੰਨ ਦੇ ਵਿਰੋਧ ਨੂੰ ਜਿਹੜਾ ਉਹ ਨਜਾਇਜ਼ ਕਰਾਰ ਦਿੱਤਾ ਔਰ ਇਸ ਕਾਨੂੰਨ ਨੂੰ ਸਮੇਂ ਦੀ ਲੋੜ ਜਿਹੜਾ ਜੀ ਉਹ ਦੱਸਿਆ। ਇਸ ਬਿੱਲ ਦਾ ਵਿਰੋਧ ਕਰ ਰਹੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨਾਲ ਮੀਟਿੰਗ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਬਿੱਲ ਲੋਕ ਹਿੱਤਾਂ ਦੇ ਵਿਰੁੱਧ ਨਹੀਂ ਹੈ ਜੀ। ਉਹਨਾਂ ਨੇ ਮੀਟਿੰਗ ਦੇ ਦੌਰਾਨ ਪਾਵਰਕਾਮ ਦੇ ਚੇਅਰਮੈਨ KD ਚੌਧਰੀ ਨੇ ਦੱਸਿਆ ਜੀ ਕਿ ਸੀਜ਼ਨ ਦੇ ਦੌਰਾਨ ਜਿਹੜਾ ਜੀ ਜਿਹੜੀ ਸ਼ਾਰਟ ਕੱਟ ਜਿਹੜੀ ਉਹਦੇ ਕਰਕੇ ਬਿਜਲੀ ਜਿਹੜੀ ਹੈ ਜੀ ਉਹਦੇ ਪੈਣ ਦੇ ਨਾਲ ਫਸਲ ਜਿਹੜੀ ਆ ਉਹ ਸੜੀ ਹੈ ਜੀ। ਜਿਹੜੇ ਬਾਦਲ ਸਾਹਿਬ ਨੇ ਜੀ ਉਹਨਾਂ ਨੇ ਇਹਦੇ ਵਿੱਚ ਜਿਹੜੀ ਚਰਚਾ ਕਰਵਾਈ ਸੀ ਇਸ ਚੀਜ਼ ਨੂੰ ਵੀ ਰੱਖਿਆ ਗਿਆ ਸੀਗਾ ਕਿ ਜਿਹੜੀ ਕਣਕ ਹਰ ਸਾਲ ਜਿਹੜੀ ਆ ਉਹ ਸੜ ਜਾਂਦੀ ਆ ਬਿਜਲੀ ਦੀ, ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਇਹ ਕਿਹਾ ਕਿ ਕਾਲਾ ਕਾਨੂੰਨ ਨਹੀਂ ਹੈ ਜਿਹਾ ਕਿ ਲੋਕਾਂ ਨੂੰ ਭੁਲੇਖਾ ਜਿਹੜਾ ਜੀ ਉਹ ਇਹਦੇ ਵਿੱਚ ਪਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹ ਸੈਂਟਰ ਦੀ ਸਰਕਾਰ ਨੂੰ ਵੀ ਇਹ ਦੱਸ ਰਹੇ ਨੇ ਕਿ ਇਹਦਾ ਕਿੰਨਾ ਜ਼ਿਆਦਾ ਜਿਹੜਾ ਉਹ ਲਾਭ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਹੋਣਾ। ਸੋ ਦੇਖਦੇ ਹਾਂ ਜੀ ਸੈਂਟਰ ਦੀ ਸਰਕਾਰ ਜਿਹੜੀ ਆ ਉਹ ਇਹਨੂੰ ਹਰੀ ਝੰਡੀ ਦਿੰਦੀ ਨਹੀਂ, ਹਾਲ ਦੀ ਘੜੀ ਇਹ ਉਹਨਾਂ ਨੇ ਰੋਕਿਆ ਹੋਇਆ। ਇਹਦੇ ਵਿੱਚ ਇਹ ਆ ਜੀ ਕਿ ਇੱਕ ਕਿਸਮ ਦੇ ਨਾਲ ਲੋਕਾਂ ਦਾ ਐਜੀਟੇਸ਼ਨ ਕਰਨ ਦਾ ਹੱਕ ਜਿਹੜਾ ਉਹ ਖੋਲਿਆ ਜਾਣਾ ਜੀ ਔਰ ਉਹਨਾਂ ਉੱਤੇ ਗੰਭੀਰ ਮੁਕੱਦਮੇ ਦਰਜ ਹੋ ਸਕਦੇ ਨੇ ਜੇ ਕੋਈ ਜਿਹੜਾ ਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ। ਨਿਰਸੰਦੇਹ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਗਲਤ ਗੱਲ ਹੈ, ਜਿਹੜੀਆਂ ਬੱਸਾਂ ਜਾਂ ਟ੍ਰੇਨਾਂ ਜਿਹੜੀਆਂ ਉਹ ਸਾੜ ਦੇਣੀਆਂ, ਪਰ ਏਦਾਂ ਦਾ ਲੋਕਾਂ ਦਾ ਜਿਹੜਾ ਜੀ ਉਹ ਸੰਘਰਸ਼ ਕਰਨ ਦਾ ਜਿਹੜਾ ਜੀ ਉਹ ਹੱਕ ਖੋਹ ਲੈਣਾ ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬਿਲਕੁਲ ਜੀ, ਇੱਕ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ 'ਚ ਤੁਹਾਡਾ ਹੱਕ ਆ, ਮੁੱਢਲਾ ਹੱਕ ਆ ਵੀ ਤੁਸੀਂ ਵਿਰੋਧ ਜਿਹੜਾ ਹੈ ਆਪਣਾ ਪ੍ਰਗਟ ਕਰ ਸਕਦੇ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਹੁਣ ਕੁੜੀਆਂ ਨੂੰ ਕੰਡਕਟਰ ਬਣਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਕੀਤਾ ਤਾਂ ਪਹਿਲਾਂ ਵੀ ਕਈ ਵਾਰੀ ਗਿਆ ਜੀ, ਪਰ ਸਿਰੇ ਨਹੀਂ ਜਿਹੜਾ ਉਹ ਚੜਿਆ। ਹੁਣ ਜਿਹੜੀ ਪੰਜਾਬ ਸਰਕਾਰ ਆ ਉਹ ਸਰਕਾਰੀ ਬੱਸਾਂ ਦੇ ਵਿੱਚ ਮਹਿਲਾ ਕੰਡਕਟਰ ਲਾਉਣ ਦੀ ਯੋਜਨਾ ਜਿਹੜੀ ਬਣਾ ਰਹੀ ਆ, ਪਰ ਪ੍ਰਾਈਵੇਟਾਂ ਦੇ ਵਿੱਚ ਨਹੀਂ ਜੀ। PRTC ਤੇ ਪੰਜਾਬ ਰੋਡਵੇਜ਼ ਦੇ ਵਿੱਚ ਪਹਿਲਾਂ ਕੁਝ ਜਿਹੜੀਆਂ ਔਰਤਾਂ ਕੰਡਕਟਰ ਹੈਗੀਆਂ ਨੇ, ਪਰ ਉਹਨਾਂ ਦੀ ਜਿਹੜੀ ਤਾਇਨਾਤੀ ਆ ਉਹ ਰੂਟਾਂ ਦੇ ਉੱਤੇ ਨਹੀਂ ਹੈਗੀ ਜੀ। ਉਹਨਾਂ ਤੋਂ ਦਫ਼ਤਰੀ ਕੰਮਕਾਜ ਜਿਹੜਾ ਜੀ ਉਹ ਲਿਆ ਜਾਂਦਾ। ਰਾਜਸਥਾਨ ਦੀ ਸਟੇਟ ਟਰਾਂਸਪੋਰਟ ਨੇ 2014 ਦੇ ਵਿੱਚ 130 ਔਰਤਾਂ ਕੰਡਕਟਰ ਭਰਤੀ ਕੀਤੀਆਂ ਸੀਗੀਆਂ, ਜਿਹਦੇ ਵਿੱਚੋਂ 80 ਔਰਤਾਂ ਜਿਹੜੀਆਂ ਨੇ ਉਹ ਰਾਜਸਥਾਨ ਦੇ 8 ਡਿਪੂਆਂ ਦੇ ਵਿੱਚ ਰੂਟਾਂ ਦੇ ਉੱਤੇ ਚੱਲਦੀਆਂ ਨੇ ਜੀ। ਮਹਾਰਾਸ਼ਟਰ ਦੀ ਸਟੇਟ ਟਰਾਂਸਪੋਰਟ ਨੇ ਵੀ ਮਹਿਲਾ ਕੰਡਕਟਰਾਂ ਦੀ ਤਾਇਨਾਤੀ ਜਿਹੜੀ ਉਹ ਕੀਤੀ ਹੋਈ ਆ। ਪੰਜਾਬ ਸਰਕਾਰ ਵੀ ਇਸ ਦਿਸ਼ਾ ਦੇ ਵਿੱਚ ਸੋਚ ਰਹੀ ਆ, ਪਰ ਨਾਲ ਦੀ ਨਾਲ ਅੰਦਰ ਖਾਤੇ ਡਰੀ ਵੀ ਜਾਂਦੀ ਹੈ ਜੀ। ਇਹ ਡਰ ਜਿਹੜਾ ਉਹਦਾ ਇਹ ਆ ਕਿ ਜਿਹੜੀਆਂ ਇਹ ਮਹਿਲਾ ਕੰਡਕਟਰ ਨੇ ਉਹਦੇ ਬਾਰੇ ਜਿਹੜਾ ਜੀ ਜਿਹੜੇ ਟਰਾਂਸਪੋਰਟ ਮੰਤਰੀ ਨੇ ਅਜੀਤ ਸਿੰਘ ਘੁਆੜ ਹੋਰੀ ਉਹ ਕਹਿੰਦੇ ਨੇ ਕਿ ਅਜਮਾਇਸ਼ੀ ਤੌਰ ਦੇ ਉੱਤੇ ਅਸੀਂ ਪਹਿਲਾਂ ਆਵਾਂਗੇ, ਪਰ ਡਰ ਲੱਗਦਾ ਕਿ ਪੰਜਾਬ ਦੇ ਵਿੱਚ ਇਹਨਾਂ ਦੇ ਨਾਲ ਜਿਹੜੀ ਹੈ ਜੀ ਉਹ ਛੇੜਖਾਨੀ ਕਿਤੇ ਨਾ ਹੋ ਜਾਵੇ। ਉਹ ਕਹਿੰਦੇ ਕਿ ਮਹਿਲਾ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੋਂ ਡਰ ਜਿਹੜਾ ਜੀ ਉਹ ਲੱਗਦਾ। ਤੁਸੀਂ ਦੇਖੋ ਇੱਕ ਕੈਬਨਿਟ ਮੰਤਰੀ ਜਿਹੜਾ ਇੱਕ ਕਿਸਮ ਦੇ ਨਾਲ ਜਿਹੜਾ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ ਜੀ। ਬਿਲਕੁਲ, ਕਿ ਜਿਹੜੀਆਂ ਲੜਕੀਆਂ ਨੇ ਜੇ ਉਹਨਾਂ ਨੂੰ ਇੱਥੇ ਕੰਡਕਟਰ ਲਾਤਾ ਤੇ ਮਾੜੇ ਅਨਸਰਾਂ ਤੋਂ ਉਹਨਾਂ ਨੂੰ ਡਰ ਲੱਗ ਰਿਹਾ। ਜੇ ਇੱਕ ਕੈਬਨਿਟ ਮੰਤਰੀ ਨੂੰ ਡਰ ਲੱਗ ਰਿਹਾ ਸਰਕਾਰੀ ਤਾਇਨਾਤੀ ਨਾ ਕਿਤੇ ਹੋ ਜਾਵੇ ਤੇ ਆਮ ਬੰਦੇ ਦਾ ਕੀ ਹਾਲ ਹੋਣਾ ਜੀ। ਮੇਰਾ ਖਿਆਲ ਬਹੁਤੇ ਸਵਾਲਾਂ ਦੇ ਜਵਾਬ ਤਾਂ ਘੁਆੜ ਸਾਹਿਬ ਆ ਵੀ ਦੇਈ ਜਾਂਦੇ ਨੇ। ਜੀ ਬਿਲਕੁਲ। ਅਤੇ ਇੱਕ ਨਵੀਂ ਜਿਹੜੀ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ 90% ਕੁੜੀਆਂ ਅਨੁਸਾਰ ਪੰਜਾਬ ਦੇ ਵਿੱਚ ਬੱਸ ਦਾ ਸਫ਼ਰ ਉਹ ਕਹਿੰਦੇ ਵੀ ਸੁਰੱਖਿਅਤ ਨਹੀਂ। 70% ਕਹਿੰਦੀਆਂ ਵੀ ਜਿਹੜੇ ਗੀਤਾਂ ਦੇ ਵਿੱਚ ਲੱਗੇ ਅਸ਼ਲੀਲ ਗੀਤ ਉਹਨਾਂ ਕਰਕੇ ਬੱਸਾਂ 'ਚ ਲੱਗੇ ਅਸ਼ਲੀਲ ਗੀਤ ਉਸ ਤੋਂ ਪਰੇਸ਼ਾਨੀ ਆ। ਬਾਕੀ ਉੱਦਾਂ ਵੀ ਜਿਹੜੇ ਕਾਫੀ ਸਹਿਮੀਆਂ ਸ਼ਾਮ ਨੂੰ ਰਹਿੰਦੀਆਂ। ਇਹ ਬੜੀ ਵੱਡੀ ਸਮੱਸਿਆ ਜੀ। ਮੈਂ ਕਈ ਵਾਰੀ ਤੁਹਾਡੇ ਨਾਲ ਸਾਂਝੀ ਜਿਹੜੀ ਹੈ ਜੀ ਕੀਤੀ ਆ। ਇੱਥੇ ਜਿਹੜੀਆਂ ਬੱਚੀਆਂ ਪੜ੍ਹਨ ਆਉਂਦੀਆਂ ਨੇ ਕਾਲਜਸ ਦੇ ਵਿੱਚ ਉਹ ਡਰਦੀਆਂ ਨੇ ਜੀ ਦੇ ਵਿੱਚ ਬਹਿਣ ਤੋਂ। ਔਰ ਇਹ ਕਹਿੰਦੀਆਂ ਨੇ, ਮੈਂ 1-2 ਇੰਟਰਵਿਊਜ਼ ਵੀ ਪਹਿਲਾਂ ਕੀਤੀਆਂ ਸਨ, ਉਹ ਕਹਿੰਦੇ ਕਿ ਜਦੋਂ ਅਸੀਂ ਬੱਸ ਦੇ ਵਿੱਚੋਂ ਉਤਰ ਜਾਂਦੇ ਤਾਂ ਇੱਕ ਕਿਸਮ ਦੇ ਨਾਲ ਸਾਡਾ ਨਵਾਂ ਜਨਮ ਹੁੰਦਾ। ਪਰ ਬਹੁਤੀਆਂ ਜਿਹੜੀਆਂ ਲੜਕੀਆਂ ਨੇ ਜੀ ਉਹ ਅੰਦਰ ਹੀ ਇਹਨੂੰ ਘੁੱਟ ਲੈਂਦੀਆਂ ਨੇ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਉਹ ਵਿਚਾਰਾ ਕਰ ਤਾਂ ਕੁਛ ਨਹੀਂ ਸਕਦਾ। ਉਹ ਕੀ ਕਰਦਾ, ਇਹਨਾਂ ਲੜਕੀਆਂ ਨੂੰ ਪੜ੍ਹਨ ਤੋਂ ਹਟਾ ਲੈਂਦਾ ਜੀ। ਇਹਨਾਂ ਨੂੰ ਪੜ੍ਹਨ ਤੋਂ ਨਾ ਹਟਾ ਲਿਆ ਜਾਵੇ ਜਿਹਦੇ ਕਰਕੇ ਦੱਬ ਲੈਂਦੀਆਂ ਨੇ। ਤੇ ਜਿਹੜੇ ਮੁਸ਼ਟੰਡੇ ਟਾਈਪ ਦੇ ਲੋਕ ਨੇ ਉਹ ਜਿਹੜਾ ਜੀ ਉਹਨਾਂ ਦਾ ਮੂੰਹ ਪਿਆ ਰਹਿੰਦਾ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਉਹ ਕਰਨ ਦੇ ਵਾਸਤੇ। ਇਹਦੇ ਵਿੱਚ ਸਿਰਫ ਨੌਜਵਾਨ ਵਰਗ ਹੀ ਸ਼ਾਮਲ ਨਹੀਂ ਹੈ, ਇਹਦੇ ਵਿੱਚ ਅੱਧ-ਖੜ ਟਾਈਪ ਦੇ ਜਿਹੜੇ ਲੋਕ ਨੇ ਉਹ ਵੀ ਸ਼ਾਮਲ ਨੇ ਜੀ, ਜਿਹੜੇ ਕਿ ਅਸ਼ਲੀਲ ਹਰਕਤਾਂ ਇਹਨਾਂ ਬੱਸਾਂ ਦੇ ਵਿੱਚ ਇਹਨਾਂ ਬੱਚੀਆਂ ਦੇ ਨਾਲ ਚੜ੍ਹਨ ਉਤਰਨ ਸਮੇਂ ਤੇ ਸੀਟਾਂ ਦੇ ਉੱਤੇ ਬਹਿਣ ਦੇ ਸਮੇਂ ਜਿਹੜਾ ਜੀ ਉਹ ਕਰਦੇ ਨੇ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਜੀ ਕਿ ਇਸ ਬੱਚੀ ਦੀ ਜਿਹੜੀ ਮੌਤ ਹੈ ਬੜੀ ਭਾਗ ਵਾਲੀ ਗੱਲ ਹੈ ਜੀ, ਮਾੜੀ ਗੱਲ ਹੈ, ਪਰ ਇਹਨੇ ਕਈ ਸਵਾਲਾਂ ਨੂੰ ਜਨਮ ਜਿਹੜਾ ਨਾ ਜੀ ਉਹ ਦੇ ਦਿੱਤਾ। ਬਲਕਿ ਜਿਹੜੇ ਸਵਾਲ ਦੱਬੇ ਹੋਏ ਸੀ ਨਾ ਜੀ ਪਹਿਲਾਂ ਉਹ ਇੱਕਦਮ ਹੁਣ ਸਿਰ ਜਿਹੜਾ ਜੀ ਉਹ ਚੁੱਕ ਬੈਠੇ ਨੇ। ਆਈ ਥਿੰਕ ਕਿਤੇ ਨਾ ਕਿਤੇ ਸੁਸਾਇਟੀ ਨੂੰ ਇਹਨਾਂ ਸਵਾਲਾਂ ਨੂੰ ਹੁਣ ਦਬਣ ਨਹੀਂ ਦੇਣਾ ਚਾਹੀਦਾ ਜੀ। ਇਹਨਾਂ ਦੇ ਉੱਤੇ ਨਿਰੰਤਰ ਗੱਲਬਾਤ ਤੇ ਇਹਨਾਂ ਦਾ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ। ਬਿਲਕੁਲ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਪੋਰਟਸ ਅਥਾਰਟੀ ਆਫ ਇੰਡੀਆ ਸਾਈ ਦੀਆਂ 4 ਜਿਹੜੀਆਂ ਐਥਲੀਟ ਕੁੜੀਆਂ ਆ ਉਹਨਾਂ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼। ਇਹ ਕੇਰਲਾ ਦੇ ਵਿੱਚ ਹੀ ਜਿਹੜੀ ਸਾਈ ਹੈਗੀ ਆ, ਜਿਹੜੀ ਸਪੋਰਟਸ ਅਥਾਰਟੀ ਆਫ ਇੰਡੀਆ, ਉਹਦੀਆਂ 4 ਐਥਲੀਟ ਜਿਹੜੀਆਂ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਉਹਨਾਂ ਨੂੰ ਸੀਨੀਅਰ ਜਿਹੜੇ ਉਹ ਪਰੇਸ਼ਾਨ ਕਰਦੇ ਸੀਗੇ, ਜਿਹਦੇ ਕਰਕੇ ਤੰਗ ਆ ਕੇ ਉਹਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਆ। ਇਹਦੇ ਵਿੱਚ 15 ਸਾਲਾਂ ਦੀ ਇੱਕ ਲੜਕੀ ਦੀ ਮੌਤ ਹੋ ਗਈ ਆ, ਜਦੋਂ ਕਿ ਬਾਕੀ ਜਿਹੜੀਆਂ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਖੇਡ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਕਿਹਾ ਕਿ ਜੇ ਸਾਈ ਦਾ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਅਲਪੂਜ਼ਾ ਦੇ ਵਿੱਚ ਸਾਈ ਦੇ ਵਾਟਰ ਸਪੋਰਟਸ ਸੈਂਟਰ ਤੇ ਸਿਖਲਾਈ ਲੈ ਰਹੀਆਂ ਇਹਨਾਂ ਖਿਡਾਰਨਾਂ ਨੇ ਕੱਲ ਜਿਹੜਾ ਜ਼ਹਿਰੀਲਾ ਫਲ ਆਉਂਦਾ ਜੀ ਉਥਲਾਂਗਾ, ਇਹ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਜਿਹੜੀ ਕੀਤੀ ਆ। ਸਾਈ ਮਹਿਲਾ ਹੋਸਟਲ ਤੋਂ ਉਹਨਾਂ ਨੂੰ ਸ਼ਾਮੀ 7 ਵਜੇ ਦੇ ਕਰੀਬ ਹਸਪੀਟਲ ਜਿਹੜਾ ਲਿਜਾਇਆ ਗਿਆ। ਇਹਦੇ ਵਿੱਚੋਂ ਇੱਕ ਦੀ ਜਿਹੜੀ ਆ ਜੀ ਉਹ ਮੌਤ ਹੋ ਗਈ ਆ। ਬਾਕੀ ਜਿਹੜੀਆਂ ਨੇ ਉਹ ਜ਼ੇਰੇ ਇਲਾਜ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਨੇ। ਜਿਹੜੀ ਕੁੜੀ ਮਰ ਗਈ ਹੈ ਜੀ, ਉਹ ਅਪਰਨਾ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਹਦੇ ਕੋਚ ਨੇ 2 ਦਿਨ ਪਹਿਲਾਂ ਚੱਪੂ ਨਾਲ ਉਹਨੂੰ ਕੁੱਟਿਆ ਸੀਗਾ, ਜਿਹਦੇ ਕਰਕੇ ਉਹ ਖੜੀ ਨਹੀਂ ਸੀ ਹੋ ਸਕਦੀ, ਉਹ ਨਾ ਜਿਹੜਾ ਉਹ ਬੈਠ ਸਕਦੀ ਸੀਗੀ। ਇਹ ਵੀ ਹੈ ਕਿ ਇਹਨਾਂ ਸਪੋਰਟਸ ਅਥਾਰਟੀਜ਼ ਦੇ ਅੰਦਰ ਲੜਕੀਆਂ ਦੇ ਸ਼ੋਸ਼ਣ ਹੋਣ ਦੀਆਂ ਖਬਰਾਂ ਵੀ ਅਕਸਰ ਚਰਚਾ ਦੇ ਵਿੱਚ ਰਹਿੰਦੀਆਂ ਨੇ ਜੀ। ਬਿਲਕੁਲ। ਤੇ ਜੇ ਦੇਖਿਆ ਜਾਵੇ ਤਾਂ ਵੀ ਜੇ ਐਥਲੀਟ ਆ ਤਾਂ ਵੀ ਉਹ ਪਰੇਸ਼ਾਨੀ ਆ, ਤੇ ਜੇ ਉਹ ਪੜ੍ਹ ਰਹੀ ਆ ਤਾਂ ਵੀ ਉਹਨਾਂ ਨੂੰ ਪਰੇਸ਼ਾਨ ਆ।
ਕੁੜੀਆਂ ਦੇ ਲਈ ਹਾਲਾਤ ਜਿਹੜੇ ਕਾਫੀ ਜਿਹੜੇ ਵੱਧ ਤੋਂ ਬੱਤਰ ਹੀ ਹੁੰਦੇ ਜਾ ਰਹੇ ਆ ਪੂਰੇ ਭਾਰਤ ਵਰਸ਼ ਦੇ ਵਿੱਚ। ਅਗਲੀ ਜੇ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਹਰਿਆਣਾ ਇਕਾਈ ਦੇ ਵਿੱਚੋਂ 7 ਜਿਹੜੇ ਆ ਆਗੂਆਂ ਨੇ ਅਸਤੀਫੇ ਦਿੱਤੇ, ਕੀ ਕਾਰਨ ਰਿਹਾ? ਤੇ ਇਹਨਾਂ ਨੇ ਯੋਗਿੰਦਰ ਯਾਦਵ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਹੋਇਆ ਇਹ ਅਸਤੀਫੇ ਜਿਹੜੇ ਨੇ ਉਹ ਦਿੱਤੇ ਨੇ। ਜਿਹੜਾ ਰਾਜੀਵ ਗੋਦਾਰਾ ਨੇ, ਜਿਹੜੇ ਸਪੋਕਸਮੈਨ ਨੇ, ਉਹਨਾਂ ਨੇ ਦੱਸਿਆ ਕਿ ਅਸਤੀਫੇ ਦੇਣ ਵਾਲਿਆਂ ਦੇ ਵਿੱਚ ਸੂਬੇ ਦਾ ਕਨਵੀਨਰ ਡਾਕਟਰ ਆਸ਼ਵੰਤ, ਪਰਮਜੀਤ ਸਿੰਘ ਕਰਨਾਲ, ਰਾਜੀਵ ਗੋਦਾਰਾ, ਰਮਜ਼ਾਨ ਚੌਧਰੀ, ਬਲਬੀਰ ਸਿੰਘ ਜਿਹੜੇ ਜੀ ਉਹ ਇਹਦੇ ਵਿੱਚ ਸ਼ਾਮਲ ਨੇ ਜੀ। ਇਹ ਦੱਸਿਆ ਗਿਆ ਜੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਵੀ ਲਿਖੀ ਹੈ ਕਿ ਉਹ ਅਸਤੀਫੇ ਕਿਉਂ ਦੇ ਰਹੇ ਨੇ। ਜਿਹੜੇ ਅਸਤੀਫੇ ਦੇਣ ਵਾਲੇ ਆਗੂ ਨੇ ਉਹਨਾਂ ਨੇ ਪਾਰਟੀ ਦੇ ਕਨਵੀਨਰ ਕੇਜਰੀਵਾਲ ਹੋਰਾਂ ਦੇ ਕੰਮ ਕਰਨ ਦੇ ਢੰਗ ਦੇ ਉੱਤੇ ਕਿੰਤੂ ਪਰੰਤੂ ਜਿਹੜੇ ਨੇ ਉਹ ਕੀਤੇ ਨੇ। ਇਹ ਕਿਹਾ ਜਾਂਦਾ ਕਿਉਂਕਿ ਹਰਿਆਣੇ ਦੇ ਇੰਚਾਰਜ ਸਨ ਜੀ ਯੋਗਿੰਦਰ ਯਾਦਵ ਹੋਰੀ, ਉਹਨਾਂ ਦੇ ਵੱਲੋਂ ਹੀ ਇਹਨਾਂ ਨੂੰ ਲਾਇਆ ਗਿਆ ਸੀਗਾ। ਇਹ ਉਹਨਾਂ ਦੇ ਹਮਾਇਤੀ ਨੇ, ਜਿਹੜੇ ਕਰਕੇ ਉਹਨਾਂ ਨੇ ਇਹ ਅਸਤੀਫੇ ਜਿਹੜੇ ਉਹ ਦਿੱਤੇ ਨੇ। ਅਜੇ ਪਾਰਟੀ ਨੇ ਇਹ ਅਸਤੀਫੇ ਜਿਹੜੇ ਉਹ ਮਨਜ਼ੂਰ ਨਹੀਂ ਕੀਤੇ। ਪਿਛਲੇ ਦਿਨਾਂ ਤੋਂ ਖੜਾ ਹੋਇਆ ਵਾਦ-ਵਿਵਾਦ ਆਮ ਆਦਮੀ ਪਾਰਟੀ ਦੇ ਵਿੱਚ, ਜਿਹਦੇ ਵਿੱਚ ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ, ਜਿਵੇਂ ਉਹਨਾਂ ਨੂੰ ਨੈਸ਼ਨਲ ਐਗਜ਼ੈਕਟਿਵ ਤੋਂ ਹਟਾਇਆ ਗਿਆ, ਬਾਅਦ ਦੇ ਵਿੱਚ ਜਿਹੜੀ ਐਗਜ਼ੈਕਟਿਵ ਦੀ ਜਿਹੜੀ ਹੈ ਉਹਦੇ ਵਿੱਚੋਂ ਹਟਾਇਆ ਗਿਆ, ਮੁੜ ਕੇ ਉਹਨਾਂ ਨੂੰ ਵੱਖਰੀ ਮੀਟਿੰਗ ਕਰਨ ਦੇ ਕਰਕੇ ਪਾਰਟੀ ਚੋਂ ਕੱਢਿਆ ਗਿਆ ਜੀ। ਇਹ ਵਾਦ-ਵਿਵਾਦ ਲੱਗਦਾ ਜੀ ਕਿ ਅਜੇ ਚੱਲੀ ਜਾ ਰਿਹਾ, ਥੱਲਣ ਦਾ ਨਾਮ ਨਹੀਂ ਲੈ ਰਿਹਾ ਜੀ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੁੱਖ ਮੰਤਰੀ ਬਾਦਲ ਹੁਣਾਂ ਦੇ ਜ਼ਿਲ੍ਹੇ ਦੇ ਵਿੱਚ 232 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਇੱਕ ਹੀ ਅਧਿਆਪਕ। ਇਹ ਜਦੋਂ ਐਜੂਕੇਸ਼ਨ ਦਾ ਬੇੜਾ ਜਿਹੜਾ ਜੀ ਉਹ ਗਰਕ ਕਰਨਾ ਜੀ, ਜਿਹੜੀ ਸਿੱਖਿਆ ਨੀਤੀ ਆ ਉਹ ਕਿੱਦਾਂ ਦਮ ਤੋੜ ਰਹੀ ਹੈ ਜੀ, ਇਹ ਉਹਦੀ ਇੱਕ ਮਿਸਾਲ ਹੈ। 1 ਕਿਲੋਮੀਟਰ ਦੇ ਘੇਰੇ ਦੇ ਵਿੱਚ ਸਿੱਖਿਆ ਦੇਣ ਦੀ ਨੀਤੀ ਜਿਹੜੀ ਹੈ ਜੀ ਉਹ ਦਮ ਤੋੜ ਗਈ ਆ। ਪ੍ਰਾਇਮਰੀ ਸਕੂਲ ਦੇ ਨਾਲ ਕੁੜੀਆਂ ਦਾ ਸੀਨੀਅਰ ਸੈਕੰਡਰੀ ਸਕੂਲ ਆ, ਲੜਕੀਆਂ ਦੇ ਸਿਰਫ 10ਵੀਂ ਤੱਕ ਦਾਖਲੇ ਕੀਤੇ ਜਾਂਦੇ ਨੇ। ਮੁੰਡਿਆਂ ਨੂੰ 5ਵੀਂ ਤੋਂ ਬਾਅਦ 3 ਕਿਲੋਮੀਟਰ ਪਿੰਡ ਉੜਾਂਗ ਜਾਂ 5 ਕਿਲੋਮੀਟਰ ਦੂਰ ਪਿੰਡ ਸ਼ੇਰੇ ਵਾਲੇ ਪੜ੍ਹਨ ਜਾਣਾ ਪੈਂਦਾ ਹੈ। ਬਹੁਤੇ ਜਿਹੜੇ ਸਟੂਡੈਂਟ ਨੇ ਉਹ ਗਰੀਬ ਹੋਣ ਕਰਕੇ ਬੱਸਾਂ ਦਾ ਕਿਰਾਇਆ ਨਹੀਂ ਦੇ ਸਕਦੇ, ਜਿਹਦੇ ਕਰਕੇ ਉਹ ਹਟ ਜਾਂਦੇ ਨੇ ਜੀ। ਇਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੱਦੀ ਜਿਹੜਾ ਜ਼ਿਲ੍ਹਾ ਜੀ ਉਹਦੇ ਪਿੰਡ ਬਾਮ ਦੀ ਕਹਾਣੀ ਆ, ਜਿੱਥੇ ਪ੍ਰਾਇਮਰੀ ਸਕੂਲ ਦੇ ਵਿੱਚ 232 ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਇੱਕ ਟੀਚਰ ਜਿਹੜਾ ਜੀ ਉਹ ਪੜ੍ਹਾ ਰਿਹਾ। ਸਕੂਲ ਦੇ ਵਿੱਚ ਜਿਹੜੇ ਹੈੱਡ ਤੇ 9 ਟੀਚਰ ਜਿਹੜੀਆਂ ਉਹਦੀਆਂ ਅਸਾਮੀਆਂ ਖਾਲੀ ਨੇ ਤੇ ਇਸ ਵੇਲੇ ਸਿਰਫ ਇੱਕੋ ਹੀ ਜਿਹੜਾ ਸਥਾਈ ਅਧਿਆਪਕ ਮੌਜੂਦ ਹੈ। ਬਾਕੀ ਜਿਹੜੇ ਮੁੱਖ ਅਧਿਆਪਕ ਸਣੇ 8 ਪੋਸਟਾਂ ਖਾਲੀ ਜਿਹੜੀਆਂ ਉਹ ਪਈਆਂ ਨੇ। ਇਮਾਰਤ ਜਿਹੜੀ ਹੈ ਜੀ ਉਹ ਡਿੱਗੂ ਕਰਦੀ ਹੈ। ਸਕੂਲ ਦੇ ਵਿੱਚ ਕੋਈ ਕੰਪਿਊਟਰ ਲੈਬ ਨਹੀਂ ਹੈ, ਲਾਇਬ੍ਰੇਰੀ ਦੇ ਵਿੱਚ ਕੋਈ ਕਿਤਾਬ ਨਹੀਂ ਹੈ ਤੇ ਲਾਇਬ੍ਰੇਰੀਅਨ ਦੀ ਅਸਾਮੀ ਹੈ ਨਹੀਂ ਗੀ ਜੀ। ਸਾਰਾ ਫਰਸ਼ ਕੱਚਾ ਪਿਆ ਜੀ, ਜਿਹਦੇ ਕਰਕੇ ਮਿੱਟੀ ਘੱਟਾ ਜਿਹੜਾ ਜੀ ਉਹ ਉੱਡਦਾ ਰਹਿੰਦਾ ਜੀ। ਜੇ ਮੁੱਖ ਮੰਤਰੀ ਦੇ ਜੱਦੀ ਜਿਹੜਾ ਜ਼ਿਲ੍ਹਾ ਜੀ ਉਹਦਾ ਇਹ ਹਾਲ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਸਿਸਟਮ ਦਾ ਬੇੜਾ ਗਰਕ ਜਿਹੜਾ ਜੀ ਉਹ ਇਹਨਾਂ ਨੇ ਕਿਵੇਂ ਜਿਹੜਾ ਜੀ ਉਹ ਕਰ ਦਿੱਤਾ, ਤਾਂ ਕਿ ਕਿਤੇ ਬੱਚੇ ਜਿਹੜੇ ਨੇ ਉਹ ਪੜ੍ਹ ਨਾ ਜਾਣ। ਜੇ ਪੜ੍ਹ ਗਏ ਤੇ ਸਵਾਲ ਕਰਨਗੇ, ਜੇ ਸਵਾਲ ਕਰਨਗੇ ਤੇ ਫਿਰ ਜਿਹੜੇ ਸੱਤਾਧਾਰੀ ਨੇ ਜੀ ਉਹਨਾਂ ਨੂੰ ਜਵਾਬ ਦੇਣਾ ਪਊਗਾ ਤੇ ਫਿਰ ਉਹ 25 ਸਾਲ ਤੱਕ ਰਾਜ ਕਰਨ ਦੇ ਦਾਅਵੇ ਨਹੀਂ ਕਰ ਸਕਦੇ ਜੇ ਲੋਕ ਪੜ੍ਹ ਗਏ ਤਾਂ। ਸੋ ਇਹ ਜਿਹੜਾ ਜੀ ਆਪਣੇ ਜੱਦੀ ਜ਼ਿਲ੍ਹੇ ਦੇ ਵਿੱਚ ਜਿਹੜਾ ਤੁਸੀਂ ਇਹ ਕਹਿ ਲਓ ਕਿ ਪਾਇਲਟ ਪ੍ਰੋਜੈਕਟ ਲਾਗੂ ਕੀਤਾ ਹੈ ਜੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਿੱਖ ਫਾਰ ਜਸਟਿਸ ਵਾਲਿਆਂ ਦਾ ਕਹਿਣਾ ਹੈ ਵੀ ਇੰਡੀਆ ਦੇ ਵਿੱਚ ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਹੈ ਜਿਹੜਾ ਉਹ ਬੈਨ ਕਰ ਦਿੱਤਾ ਗਿਆ ਹੈ ਜੀ। ਰਿਹਾ ਇਸ ਦੇ ਵੱਲੋਂ ਜਥੇਬੰਦੀ ਦੇ ਵੱਲੋਂ ਜਿਹੜਾ ਜੀ ਉਹ ਕਿਹਾ ਗਿਆ ਇਹ ਪੰਜਾਬ ਦੀ ਆਜ਼ਾਦੀ ਲਈ ਰਾਏਸ਼ੁਮਾਰੀ ਉਹਨੇ ਕਰਾਉਣੀ ਸੀਗੀ, ਇਸ ਕਰਕੇ ਇਹ ਫੇਸਬੁੱਕ ਪੇਜ ਜਿਹੜਾ ਜੀ ਉਹ ਬਲੌਕ ਕਰ ਦਿੱਤਾ ਗਿਆ ਜੀ। ਸਿੱਖ ਫਾਰ ਜਸਟਿਸ ਵਾਲੇ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਉਹਨਾਂ ਦੇ ਫੇਸਬੁੱਕ ਦੇ ਉੱਤੇ 85,000 ਤੋਂ ਵੱਧ ਉਹਨਾਂ ਦੇ ਜਿਹੜੇ ਚਾਹਣ ਵਾਲੇ ਉਹ ਜੁੜੇ ਹੋਏ ਸੀਗੇ ਤੇ ਇਹਨੂੰ ਭਾਰਤ ਦੇ ਵਿੱਚ ਇੰਟਰਨੈਟ ਯੂਜ਼ਰ ਜਿਹੜੇ ਉਹ ਦੇਖ ਨਹੀਂ ਸਕਦੇ ਜੀ। ਇਸ ਜਥੇਬੰਦੀ ਨੇ ਇਹ ਵੀ ਕਿਹਾ ਕਿ ਫੇਸਬੁੱਕ ਪੇਜ ਨੂੰ ਬਲਾਕ ਕਰਨਾ ਪੰਜਾਬ ਦੇ ਵਿੱਚ ਰਾਏਸ਼ੁਮਾਰੀ ਕਰਾਉਣ ਦਾ ਜਿਹੜਾ ਸੁਨੇਹਾ ਸੀਗਾ ਉਹਨੂੰ ਫੈਲਣ ਤੋਂ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ ਜੀ। ਇਹ ਜਥੇਬੰਦੀ ਇਹ ਵੀ ਕਹਿੰਦੀ ਅਪ੍ਰੈਲ ਦੇ ਵਿੱਚ ਕੈਨੇਡਾ ਦੇ ਦੌਰੇ ਮੌਕੇ ਸਿੱਖ ਫਾਰ ਜਸਟਿਸ ਨੇ ਪ੍ਰਧਾਨ ਮੰਤਰੀ ਨੂੰ ਪਟੀਸ਼ਨ ਦੇ ਕੇ ਬੇਨਤੀ ਕੀਤੀ ਸੀਗੀ ਕਿ ਉਹ ਆਪਣੇ ਭਾਰਤੀ ਹਮਰੁਤਬਾ ਪੰਜਾਬ ਨਿਰਪੱਖ ਰਾਏਸ਼ੁਮਾਰੀ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਆਖਣ। ਫੇਸਬੁੱਕ ਦੇ ਉੱਤੇ ਮੈਂ ਇੱਥੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ਜੀ, ਐਕਚੁਅਲੀ ਸਿੱਖ ਫਾਰ ਜਸਟਿਸ ਦੇ ਨਾਂ ਦੇ ਥੱਲੇ ਪੇਜ ਹੀ ਬਹੁਤ ਬਣੇ ਹੋਏ ਨੇ। ਹੁਣ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਕਿਹੜਾ ਪੇਜ ਜਿਹੜਾ ਇਹਨਾਂ ਦਾ ਬਲੌਕ ਕੀਤਾ ਗਿਆ, ਕੋਈ ਮੇਨ ਕੀਤਾ ਜਾਂ ਛੋਟਾ, ਪਤਾ ਹੀ ਨਹੀਂ ਕਿੰਨੇ ਕੁ ਜਿਹੜੇ ਨੇ ਜੀ ਉਹ ਪੇਜ ਛੋਟੇ ਇਹਦੇ ਬਣੇ ਹੋਏ ਨੇ। ਜੇ ਇਹ ਜਿਹੜਾ ਜੀ ਬਲੌਕ ਕੀਤਾ ਗਿਆ ਜਿਵੇਂ ਸਿੱਖ ਫਾਰ ਜਸਟਿਸ ਵਾਲੇ ਕਹਿੰਦੇ ਨੇ ਤਾਂ ਨਿਰਸੰਦੇਹ ਇੱਕ ਮਾੜੀ ਕਾਰਵਾਈ ਹੈ। ਇਉਂ ਕਿਸੇ ਚੀਜ਼ ਨੂੰ ਜਿਹੜਾ ਉਹ ਦੱਬਿਆ ਨਹੀਂ ਜਾ ਸਕਦਾ, ਆਪਣੀ ਗੱਲ ਕਹਿਣ ਦਾ ਤਾਂ ਹਰੇਕ ਨੂੰ ਹੱਕ ਹੈ ਜੀ।
ਤੇ ਨਾਲ ਦੇ ਨਾਲ ਆਪਾਂ ਇਹ ਗੱਲ ਕਰਦੇ ਹਾਂ ਵੀ ਕਿਸਾਨਾਂ ਦਾ ਜਿਹੜਾ ਜੇ ਕਣਕਾਂ ਵਾਲਾ ਜਿਹੜਾ ਆ ਉਹ ਨਿਪਟਾਰਾ ਨਹੀਂ ਹੋ ਰਿਹਾ ਤੇ ਜਿਹੜੇ ਕਮਾਦ ਨੂੰ ਲੈ ਕੇ ਵੀ ਜਿਹੜੀਆਂ ਮੁਸ਼ਕਲਾਂ ਸਾਹਮਣੇ ਆ ਰਹੀਆਂ। ਬਿਲਕੁਲ ਜੀ, ਐਕਚੁਅਲੀ ਜਿਹੜੇ ਜ਼ਿਮੀਦਾਰ ਨੇ ਜੀ ਉਹਨਾਂ ਦਾ ਤਾਂ ਹਰ ਪੱਖੇ ਤੋਂ ਜਿਹੜਾ ਜੀ ਉਹ ਮੰਦਾ ਹੈ ਜੀ। ਤੁਸੀਂ ਜਿਹੜੇ ਮਰਜ਼ੀ ਇੱਕ ਚੀਜ਼ ਛੱਡ ਲਓ, ਦੂਜੀ ਜਿਹੜੀ ਹੈ ਜੀ ਉਹ ਫੜ ਲਓ। ਹਾਲਾਤ ਜਿਹੜੇ ਨੇ ਜੀ ਉਹ ਇਹ ਬਣੇ ਪਏ ਨੇ ਕਿ ਜਿਹੜੀ ਫਸਲੀ ਵਿਭਿੰਨਤਾ ਹੈ ਉਹਦੇ ਉੱਤੇ ਰੌਲਾ ਤਾਂ ਪਾਉਂਦੀ ਹੈ ਜੀ ਜਿਹੜੀ ਸਰਕਾਰ ਕਿ ਝੋਨੇ ਕਣਕ ਤੋਂ ਇਲਾਵਾ ਜਿਹੜੀਆਂ ਜੀ ਉਹ ਬੀਜੀਆਂ ਜਾਣ ਚੀਜ਼ਾਂ। ਪਰ ਜਦੋਂ ਉਹਨਾਂ ਨੂੰ ਜਿਹੜੇ ਲੋਕ ਬੀਜਦੇ ਨੇ ਉਹਨਾਂ ਨੂੰ ਮੁਸ਼ਕਿਲਾਂ ਜਿਹੜੀਆਂ ਜੀ ਉਹ ਇੰਨੀਆਂ ਕੁ ਆਉਂਦੀਆਂ ਨੇ ਕਿ ਉਹ ਵਿਚਾਰੇ ਫੇਰ ਉੱਧਰ ਨੂੰ ਜਿਹੜਾ ਉਹ ਤੁਰ ਪੈਂਦੇ ਨੇ। ਹੁਣ ਇਹ ਜਿਹੜਾ ਮਾਮਲਾ ਤੁਸੀਂ ਜਿਹਦੀ ਗੱਲ ਕਹਿ ਰਹੇ ਹੋ ਇਹ ਐਕਚੁਅਲੀ ਹੈਗਾ ਜੀ ਗੰਨੇ ਦੇ ਜਿਹੜਾ ਜੀ ਪੈਸੇ ਦੇਣ ਵਾਲੇ ਮਾਮਲੇ ਦੇ ਵਿੱਚ ਜਿਹੜੇ ਜ਼ਿਮੀਦਾਰ ਨੇ ਉਹਨਾਂ ਨੂੰ ਪੈਸੇ 600 ਕਰੋੜ ਰੁਪਈਏ ਦੇ ਕਰੀਬ ਜਿਹੜਾ ਜੀ ਦੇਣਾ, 50 ਕਰੋੜ ਰੁਪਈਆ ਸਾਰਾ ਜਿਹੜਾ ਜੀ ਉਹ ਅਜੇ ਜਿਹੜਾ ਦਿੱਤਾ ਗਿਆ। ਮੁਸ਼ਕਿਲ ਇਹ ਹੈ ਕਿ ਕਿਹੜੀ ਚੀਜ਼ ਨੂੰ ਫੜਿਆ ਜਾਵੇ, ਕਿਹੜੀ ਚੀਜ਼ ਨੂੰ ਜਿਹੜਾ ਜੀ ਉਹ ਛੱਡਿਆ ਜਾਵੇ। ਇਉਂ ਲੱਗਦਾ ਜੀ ਕਿ ਸਰਕਾਰ ਨਾਂ ਦੀ ਕੋਈ ਜਿਹੜੀ ਚੀਜ਼ ਹੈ ਇੱਥੇ ਪੰਜਾਬ ਦੇ ਵਿੱਚ ਨਹੀਂ ਹੈਗੀ। ਸਹੀ ਮਾਇਨੇ 'ਚ ਪੁੱਛੋ ਤਾਂ ਜੇ 2 ਹਰਫੀ ਗੱਲ ਮੁਕਾਉਣੀ ਹੋਵੇ ਤੇ ਰੱਬ ਆਸਰੇ ਜਿਹੜਾ ਜੀ ਉਹ ਸੂਬਾ ਚੱਲ ਰਿਹਾ ਜੀ, ਪਤਾ ਨਹੀਂ ਕਿੰਨੀ ਕੁ ਦੇਰ ਚੱਲੂਗਾ। ਜੀ ਜੀ ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕਾਹਦਾ ਵਹਿਮ ਕਾਨੂੰਨ ਦੇ ਦਬਦਬੇ ਦਾ ਜਿਸ ਦੀ ਗੱਲ ਹੈ ਕਰੀ ਕਰਾਈ ਜਾਂਦੀ। ਜੀ ਕਾਹਦਾ ਵਹਿਮ ਕਾਨੂੰਨ ਦੇ ਦਬਦਬੇ ਦਾ ਜਿਸ ਦੀ ਗੱਲ ਹੈ ਕਰੀ ਕਰਾਈ ਜਾਂਦੀ। ਵਹਿੰਦਾ ਨਿਯਮ ਦੀ ਕੌਣ ਕਿਤਾਬ ਇੱਥੇ ਗੱਡੀ ਓਦਾਂ ਪਈ ਚੱਲੀ ਚਲਾਈ ਜਾਂਦੀ। ਜੀ ਚੱਲਦੀ ਚੌਧਰ ਹੀ ਚੋਰ ਉਚੱਕਿਆਂ ਦੀ। ਜੀ ਆਮ ਬੰਦੇ ਨੂੰ ਗੱਲੀ ਟਰਕਾਈ ਜਾਂਦੀ। ਜਿਸ ਦੀ ਡਾਂਗ ਦੇ ਲਿਸ਼ਕ ਦੇ ਵੱਧ ਕੋਕੇ ਉਸਦੇ ਹੱਥ ਹੈ ਭੈਂਸ ਪਕੜਾਈ ਜਾਂਦੀ। ਜੀ ਲੋਕੀ ਪੁੱਛ ਰਹੇ ਕਾਹਦਾ ਹੁਣ ਲੋਕਤੰਤਰ, ਇਸ ਤੋਂ ਵੱਡਾ ਵੀ ਭਲਾ ਮਜ਼ਾਕ ਕੀ ਹੈ। ਜੀ ਲੋਕੀ ਪੁੱਛ ਰਹੇ ਕਾਹਦਾ ਹੁਣ ਲੋਕਤੰਤਰ, ਇਸ ਤੋਂ ਵੱਡਾ ਵੀ ਭਲਾ ਮਜ਼ਾਕ ਕੀ ਹੈ। ਜਿਹੜਾ ਲੋਕਾਂ ਦੀ ਜਾਨ ਦਾ ਖੌਅ ਲੱਗਦਾ ਲੋਕ ਰਾਜ ਦਾ, ਇਹਨਾਂ ਨਾਲ ਕੀ ਹੈ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਸੁਣ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ। ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।